ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਵਿੰਟਰ ਬ੍ਰੇਕ ਤੋਂ ਬਾਅਦ ਦੇ ਵਿੱਚ ਸਕੂਲ ਲੱਗਣੇ ਜਿਹੜੇ ਸ਼ੁਰੂ ਹੋਣੇ ਆ ਕਈ ਥਾਵਾਂ ਦੇ ਉੱਤੇ ਅੱਜ ਤੋਂ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਕੱਲ੍ਹ ਤੋਂ ਜਿਹੜੇ ਉਹ ਲੱਗਣੇ ਨੇ। ਓਮੀਕਰੋਨ ਦੇ ਕਰਕੇ ਬਹੁਤ ਸਾਰੇ ਸਕੂਲਸ ਦੁਬਾਰਾ ਚੱਲਣੇ ਸੀਗੇ ਜਾਂ ਨਹੀਂ ਚੱਲਣਗੇ, ਉਸ ਨੂੰ ਲੈ ਕੇ ਕਾਫੀ ਅਜੇ ਛੱਛੋਪਨ ਜਿਹੜਾ ਉਹ ਬਣਿਆ ਪਿਆ ਹੈਗਾ ਆ। ਤੇ ਇਸ ਵਾਰ ਹਰਜੋਤ ਸਿੰਘ ਜੀ ਇਹ ਚੀਜ਼ ਦੇਖੀ ਗਈ ਆ ਵੀ ਸਕੂਲਸ ਦੇ ਵਿੱਚ ਜਿਹੜੇ ਬੱਚੇ ਆ ਉਹਨਾਂ ਨੂੰ, ਕੰਮ ਕਰਨ ਵਾਲੇ ਆ ਉਹਨਾਂ ਨੂੰ ਰੈਪਿਡ ਜਿਹੜੇ ਟੈਸਟਿੰਗ ਕਿਟਸ ਆ ਉਹ ਦਿੱਤੀਆਂ ਗਈਆਂ ਹੈਗੀਆਂ ਤਾਂ ਜੋ ਉਹ ਟੈਸਟ ਕਰਕੇ ਆਉਣ ਦੇਖਣ ਵੀ ਜੇ ਨੈਗੇਟਿਵ ਆ ਤੇ ਆਉਣ, ਜੇ ਪੋਜ਼ੀਟਿਵ ਆ ਤੇ ਫਿਰ ਉਹਨਾਂ ਨੂੰ ਜਿਹੜਾ 5 ਦਿਨ ਜਾਂ 10 ਦਿਨ ਜਿਹੜਾ ਵੀ ਉੱਥੋਂ ਦੇ ਹਿਸਾਬ ਦੇ ਨਾਲ ਉਹਨਾਂ ਨੇ ਰੱਖਿਆ ਆ ਉਹ ਕੁਆਰੰਟੀਨ ਜਿਹੜਾ ਆ ਆਈਸੋਲੇਸ਼ਨ 'ਚ ਜਿਹੜਾ ਉਹਨਾਂ ਨੂੰ ਰਹਿਣਾ ਪੈ ਸਕਦਾ ਆ। ਸੋ ਕਈ ਜਿਹੜੇ ਸਕੂਲ ਡਿਸਟ੍ਰਿਕਟਸ ਆ ਬਹੁਤ ਹੀ ਕਰੀਬੀ ਹੋ ਕੇ ਇਹ ਕੋਵਿਡ ਦੀ ਜਿਹੜੀ ਸਿਚੁਏਸ਼ਨ ਆ ਉਸ ਨੂੰ ਦੇਖ ਰਹੇ ਆ ਤਾਂ ਜੋ ਸਕੂਲਾਂ ਦੇ ਵਿੱਚ ਕੰਮਕਾਜ ਜਿਹੜਾ ਇੱਕ ਹਿਸਾਬ ਦੇ ਨਾਲ ਠੱਪ ਨਾ ਹੋਵੇ, ਔਨਲਾਈਨ ਜਿਹੜਾ ਆ ਉਹ ਨਾ ਦੁਬਾਰਾ ਜਿਹੜਾ ਉਹ ਕਰਨਾ ਪੈ ਜਾਵੇ। ਸੋ ਕਾਫੀ ਕੌਸ਼ਨ ਜਿਹੜਾ ਆ ਇਹ ਇਸ ਦੇ ਵਿੱਚ ਇਹਨਾਂ ਦੇ ਦੁਆਰਾ ਰੱਖਿਆ ਜਾ ਰਿਹਾ ਹੈਗਾ ਆ। ਜੀ, ਬਿਲਕੁਲ। ਰੋਡ ਆਈਲੈਂਡ ਦੇ ਵਿੱਚ ਉਹਨਾਂ ਨੇ ਅਨਵੈਕਸੀਨੇਟਿਡ ਹੈਲਥ ਕੇਅਰ ਵਰਕਰਸ ਜਿਹੜੇ ਸੀਗੇ ਉਹਨਾਂ ਨੂੰ ਫਾਇਰ ਕਰ ਦਿੱਤਾ ਸੀ। ਹੁਣ ਉੱਥੇ ਇੰਨੀ ਜ਼ਿਆਦਾ ਜ਼ਰੂਰਤ ਪੈ ਗਈ ਆ, ਕਹਿੰਦੇ ਵੀ ਕਈ ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਲੋਕ ਵੀ ਜਿਹੜੇ ਹੋਏ ਸੀ, ਉਹਨਾਂ ਨੂੰ ਵੀ ਹੁਣ ਕੰਮ ਦੇ ਉੱਤੇ ਬੁਲਾਇਆ ਗਿਆ ਆ ਕਿਉਂਕਿ ਪੇਸ਼ੈਂਟਸ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ। ਸਟੇਟ ਰਨ ਐਲੀਨੋਰ ਸਲੇਟਰ ਹਸਪੀਟਲ ਨੇ ਦੱਸਿਆ ਵੀ N95 ਮਾਸਕ ਰਿਕੁਆਇਰਡ ਹੈਗੇ ਆ ਜਿਹੜੇ ਹੈਲਥ ਕੇਅਰ ਦੇ ਵਰਕਰਸ ਆ, ਪਰ ਕਿਉਂਕਿ ਬਹੁਤ ਜ਼ਿਆਦਾ ਸ਼ਾਰਟੇਜ ਆ ਇਸ ਕਰਕੇ ਰੋਡ ਆਈਲੈਂਡ ਡਿਪਾਰਟਮੈਂਟ ਆਫ ਹੈਲਥ ਵਾਲਿਆਂ ਨੇ ਸਾਰਿਆਂ ਨੂੰ ਦੁਬਾਰਾ ਕੀ ਫਿਰ ਬੁਲਾ ਲਿਆ ਹੈਗਾ। ਜੀ ਬਿਲਕੁਲ। ਸੋ ਇਹ ਚੀਜ਼ ਕਾਫੀ ਥਾਵਾਂ ਦੇ ਉੱਤੇ ਦੇਖੀ ਗਈ ਹੈਗੀ ਆ। ਸੋ ਇਵੈਂਚੁਅਲੀ ਜਿਹੜੇ ਉਹਨਾਂ ਨੂੰ ਇਸੇ ਲਈ ਬੁਲਾਉਣੇ ਪੈ ਰਹੇ ਆ ਵੀ ਸ਼ਾਰਟੇਜ ਲੋਕਾਂ ਦੀ, ਜੀ, ਕੰਮ ਕਰਨ ਵਾਲਿਆਂ ਦੀ ਬਹੁਤ ਇਹ ਜ਼ਿਆਦਾ। ਇਹ ਵੀ ਰੀਜ਼ਨ ਹੈਗਾ ਰਾਜਕਨਵੀਰ ਸਿੰਘ ਜੀ, ਕਿ ਇਹ ਵੀ ਆ ਵੀ ਸਟਾਫਿੰਗ ਇਸ਼ੂ ਮੇਨ ਆ ਹਸਪੀਟਲ ਤੇ ਨਰਸਿੰਗ ਹੋਮਸ ਦੇ ਵਿੱਚ ਕਿਉਂਕਿ ਹਜ਼ਾਰਾਂ ਦੀ ਗਿਣਤੀ 'ਚ ਹੈਲਥ ਕੇਅਰ ਵਰਕਰ ਪਿਛਲੇ ਸਾਲ ਫਾਇਰ ਵੀ ਕੀਤੇ ਗਏ ਆ ਵੈਕਸੀਨ ਮੈਂਡੇਟ ਨੂੰ ਲੈ ਕੇ, ਤੇ ਹੁਣ ਕਈ ਸਟੇਟਸ ਨੇ ਨੈਸ਼ਨਲ ਗਾਰਡਸ ਨੂੰ ਵੀ ਬੁਲਾਇਆ ਹੈਗਾ ਹੈਲਪ ਦੇ ਲਈ।